ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਪੋਲੀਟੀਕਲ ਭੁਚਾਲ ਆਇਆ ਹੈਗਾ। ਟੋਟਲੀ ਬਲੂ ਸਟੇਟ, ਜਿੱਥੇ 70-80% ਦੇ ਕਰੀਬ ਡੈਮੋਕ੍ਰੇਟਸ ਹੈਗੇ ਆ, ਵੋਟ ਪਾਉਂਦੇ ਆ। ਤੇ ਦੋ ਮਸ਼ਹੂਰ ਸ਼ਹਿਰ ਸੈਨ ਫਰਾਂਸਿਸਕੋ ਤੇ ਲਾਸ ਐਂਜਲਸ ਦੇ ਵਿੱਚ ਜਿਹੜੀਆਂ ਕੱਲ ਇਲੈਕਸ਼ਨ ਹੋਈਆਂ, ਉਹਨਾਂ ਦਾ ਬਹੁਤ ਜ਼ਿਆਦਾ ਅਸਰ ਪਿਆ ਹੈਗਾ। ਸੈਨ ਫਰਾਂਸਿਸਕੋ ਦੇ ਵਿੱਚ ਉੱਥੇ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਹੈਗੇ ਆ, ਚੈਸਾ ਬੋਡਿਨ, ਉਹਨਾਂ ਨੂੰ ਰੀਕਾਲ ਕਰ ਲਿਆ ਗਿਆ ਹੈਗਾ ਐਸੋਸੀਏਟਡ ਪ੍ਰੈਸ ਦੇ ਮੁਤਾਬਕ। ਇਸੇ ਤਰ੍ਹਾਂ ਲਾਸ ਐਂਜਲਸ ਦੇ ਵਿੱਚ ਰਿਪਰੈਜ਼ੈਂਟੇਟਿਵ ਕੈਰਨ ਬਾਸ, ਡੈਮੋਕ੍ਰੇਟ ਕੈਲੀਫੋਰਨੀਆ, ਤੇ ਰਿਕ ਕਰੂਸੋ, ਇਹ ਇੱਕ ਬਿਲੀਨੀਅਰ ਡਿਵੈਲਪਰ ਹੈਗੇ ਆ। ਇਹ ਨਵੰਬਰ ਦੇ ਵਿੱਚ ਇਹਨਾਂ ਦਾ ਰਨ ਆਫ ਹੋਊਗਾ। ਰਿਕ ਕਰੂਸੋ ਇਹ ਰਿਪਬਲਿਕਨ ਹੈਗੇ ਆ। ਸੋ ਇਹ ਦੋਨਾਂ ਹੀ ਇਲੈਕਸ਼ਨਸ ਤੋਂ ਡੈਮੋਕ੍ਰੇਟਸ ਨੂੰ ਹੁਣ ਕਾਫੀ ਜਿਹੜਾ ਫਿਕਰ ਪੈਦਾ ਹੋ ਗਿਆ ਵੀ ਇਹ ਜੇ ਇਦਾਂ ਦੀ ਮੈਜੋਰਟੀ ਵਾਲੀ ਸਟੇਟ ਦੇ ਵਿੱਚ ਇਹ ਕੁਝ ਹੋਇਆ ਆ ਤੇ ਬਾਕੀ ਸਟੇਟਾਂ ਦੇ ਵਿੱਚ ਵੀ ਇਹ ਕੁਝ ਵਾਪਰ ਸਕਦਾ ਆ। ਸੋ ਦੋ ਮੇਨ ਚੀਜ਼ਾਂ ਇਸ ਵਾਰੀ ਕੈਲੀਫੋਰਨੀਆ ਦੇ ਵਿੱਚ ਡਿਸਟ੍ਰਿਕਟ ਅਟਾਰਨੀ ਨੂੰ ਵੀ ਲੈ ਕੇ ਤੇ ਲਾਸ ਐਂਜਲਸ ਦੇ ਮੇਅਰ ਨੂੰ ਲੈ ਕੇ ਜਿਹੜੀ ਇਲੈਕਸ਼ਨ ਦੇ ਵਿੱਚ ਸੀਗੀਆਂ, ਇੱਕ ਹੋਮਲੈਸਨੈਸ ਤੇ ਦੂਜਾ ਕ੍ਰਾਈਮ। ਸੋ ਲੋਕ ਬਹੁਤ ਜ਼ਿਆਦਾ ਜਿਹੜੇ ਅਪਸੈਟ ਸੀਗੇ, ਕਿਉਂਕਿ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਹੋਇਆ, ਹੋਮਲੈਸਨੈਸ ਬਹੁਤ ਜ਼ਿਆਦਾ ਵਧੀ ਹੋਈ ਹੈਗੀ। ਜੀ, ਸੋ ਇਹ ਜਿਹੜੀਆਂ ਚੀਜ਼ਾਂ ਆ ਦੇਖੀਆਂ ਗਈਆਂ। ਓਵਰਆਲ ਜਿਹੜਾ ਦੇਖਿਆ ਗਿਆ ਵੀ ਹਰਜੋਤ ਸਿੰਘ ਜੀ ਵੀ ਇਲੈਕਸ਼ਨ ਦੇ ਵਿੱਚ ਟਰਨ ਆਊਟ ਕੋਈ ਬਹੁਤਾ ਵਧੀਆ ਜਿਹੜਾ ਨਹੀਂ ਰਿਹਾ। ਇਹ ਇੱਕ ਓਵਰਆਲ ਮਾੜੀ ਚੀਜ਼ ਦੇਖੀ ਗਈ ਆ। ਸੋ ਪਰ ਇਹ ਆ ਵੀ ਚੈਸਾ ਬੋਰਡਿਨ ਅਟਾਰਨੀ ਜਨਰਲ ਜਿਹੜਾ ਆ ਉੱਧਰ ਦਾ, ਡਿਸਟ੍ਰਿਕਟ ਅਟਾਰਨੀ ਸੈਨ ਫਰਾਂਸਿਸਕੋ ਦਾ, ਉਸ ਨੂੰ ਲੋਕਾਂ ਨੇ ਰੀਕਾਲ ਕਰ ਦਿੱਤਾ ਗਿਆ। ਇਸ ਦੀ ਟਰਮ ਵੀ ਅਜੇ ਪੂਰੀ ਨਹੀਂ ਸੀ ਹੋਈ। 1 ਸਾਲ ਦੇ ਵਿੱਚ ਹੀ ਜਿਹੜਾ ਇਸ ਨੂੰ ਰੀਕਾਲ ਕਰ ਲਿਆ ਗਿਆ। 61% ਲੋਕਾਂ ਨੇ ਉਸ ਦੇ ਉਲਟ ਵੋਟ ਇੱਕ ਹਿਸਾਬ ਦੇ ਨਾਲ ਪਾਈ ਤੇ ਉਹ ਤੇ ਰੀਕਾਲ ਕਰਨ ਦੀ ਹੱਕ ਦੇ ਲਈ ਜਿਹੜੀ ਵੋਟ ਆ ਉਹ ਪਾਈ ਸੀ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਪੋਲੀਟੀਕਲ ਭੁਚਾਲ ਆਇਆ ਹੈਗਾ। ਟੋਟਲੀ ਬਲੂ ਸਟੇਟ, ਜਿੱਥੇ 70-80% ਦੇ ਕਰੀਬ ਡੈਮੋਕ੍ਰੇਟਸ ਹੈਗੇ ਆ, ਵੋਟ ਪਾਉਂਦੇ ਆ। ਤੇ ਦੋ ਮਸ਼ਹੂਰ ਸ਼ਹਿਰ ਸੈਨ ਫਰਾਂਸਿਸਕੋ ਤੇ ਲਾਸ ਐਂਜਲਸ ਦੇ ਵਿੱਚ ਜਿਹੜੀਆਂ ਕੱਲ ਇਲੈਕਸ਼ਨ ਹੋਈਆਂ, ਉਹਨਾਂ ਦਾ ਬਹੁਤ ਜ਼ਿਆਦਾ ਅਸਰ ਪਿਆ ਹੈਗਾ। ਸੈਨ ਫਰਾਂਸਿਸਕੋ ਦੇ ਵਿੱਚ ਉੱਥੇ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਹੈਗੇ ਆ, ਚੈਸਾ ਬੋਡਿਨ, ਉਹਨਾਂ ਨੂੰ ਰੀਕਾਲ ਕਰ ਲਿਆ ਗਿਆ ਹੈਗਾ ਐਸੋਸੀਏਟਡ ਪ੍ਰੈਸ ਦੇ ਮੁਤਾਬਕ। ਇਸੇ ਤਰ੍ਹਾਂ ਲਾਸ ਐਂਜਲਸ ਦੇ ਵਿੱਚ ਰਿਪਰੈਜ਼ੈਂਟੇਟਿਵ ਕੈਰਨ ਬਾਸ, ਡੈਮੋਕ੍ਰੇਟ ਕੈਲੀਫੋਰਨੀਆ, ਤੇ ਰਿਕ ਕਰੂਸੋ, ਇਹ ਇੱਕ ਬਿਲੀਨੀਅਰ ਡਿਵੈਲਪਰ ਹੈਗੇ ਆ। ਇਹ ਨਵੰਬਰ ਦੇ ਵਿੱਚ ਇਹਨਾਂ ਦਾ ਰਨ ਆਫ ਹੋਊਗਾ। ਰਿਕ ਕਰੂਸੋ ਇਹ ਰਿਪਬਲਿਕਨ ਹੈਗੇ ਆ। ਸੋ ਇਹ ਦੋਨਾਂ ਹੀ ਇਲੈਕਸ਼ਨਸ ਤੋਂ ਡੈਮੋਕ੍ਰੇਟਸ ਨੂੰ ਹੁਣ ਕਾਫੀ ਜਿਹੜਾ ਫਿਕਰ ਪੈਦਾ ਹੋ ਗਿਆ ਵੀ ਇਹ ਜੇ ਇਦਾਂ ਦੀ ਮੈਜੋਰਟੀ ਵਾਲੀ ਸਟੇਟ ਦੇ ਵਿੱਚ ਇਹ ਕੁਝ ਹੋਇਆ ਆ ਤੇ ਬਾਕੀ ਸਟੇਟਾਂ ਦੇ ਵਿੱਚ ਵੀ ਇਹ ਕੁਝ ਵਾਪਰ ਸਕਦਾ ਆ। ਸੋ ਦੋ ਮੇਨ ਚੀਜ਼ਾਂ ਇਸ ਵਾਰੀ ਕੈਲੀਫੋਰਨੀਆ ਦੇ ਵਿੱਚ ਡਿਸਟ੍ਰਿਕਟ ਅਟਾਰਨੀ ਨੂੰ ਵੀ ਲੈ ਕੇ ਤੇ ਲਾਸ ਐਂਜਲਸ ਦੇ ਮੇਅਰ ਨੂੰ ਲੈ ਕੇ ਜਿਹੜੀ ਇਲੈਕਸ਼ਨ ਦੇ ਵਿੱਚ ਸੀਗੀਆਂ, ਇੱਕ ਹੋਮਲੈਸਨੈਸ ਤੇ ਦੂਜਾ ਕ੍ਰਾਈਮ। ਸੋ ਲੋਕ ਬਹੁਤ ਜ਼ਿਆਦਾ ਜਿਹੜੇ ਅਪਸੈਟ ਸੀਗੇ, ਕਿਉਂਕਿ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਹੋਇਆ, ਹੋਮਲੈਸਨੈਸ ਬਹੁਤ ਜ਼ਿਆਦਾ ਵਧੀ ਹੋਈ ਹੈਗੀ। ਜੀ, ਸੋ ਇਹ ਜਿਹੜੀਆਂ ਚੀਜ਼ਾਂ ਆ ਦੇਖੀਆਂ ਗਈਆਂ। ਓਵਰਆਲ ਜਿਹੜਾ ਦੇਖਿਆ ਗਿਆ ਵੀ ਹਰਜੋਤ ਸਿੰਘ ਜੀ ਵੀ ਇਲੈਕਸ਼ਨ ਦੇ ਵਿੱਚ ਟਰਨ ਆਊਟ ਕੋਈ ਬਹੁਤਾ ਵਧੀਆ ਜਿਹੜਾ ਨਹੀਂ ਰਿਹਾ। ਇਹ ਇੱਕ ਓਵਰਆਲ ਮਾੜੀ ਚੀਜ਼ ਦੇਖੀ ਗਈ ਆ। ਸੋ ਪਰ ਇਹ ਆ ਵੀ ਚੈਸਾ ਬੋਰਡਿਨ ਅਟਾਰਨੀ ਜਨਰਲ ਜਿਹੜਾ ਆ ਉੱਧਰ ਦਾ, ਡਿਸਟ੍ਰਿਕਟ ਅਟਾਰਨੀ ਸੈਨ ਫਰਾਂਸਿਸਕੋ ਦਾ, ਉਸ ਨੂੰ ਲੋਕਾਂ ਨੇ ਰੀਕਾਲ ਕਰ ਦਿੱਤਾ ਗਿਆ। ਇਸ ਦੀ ਟਰਮ ਵੀ ਅਜੇ ਪੂਰੀ ਨਹੀਂ ਸੀ ਹੋਈ। 1 ਸਾਲ ਦੇ ਵਿੱਚ ਹੀ ਜਿਹੜਾ ਇਸ ਨੂੰ ਰੀਕਾਲ ਕਰ ਲਿਆ ਗਿਆ। 61% ਲੋਕਾਂ ਨੇ ਉਸ ਦੇ ਉਲਟ ਵੋਟ ਇੱਕ ਹਿਸਾਬ ਦੇ ਨਾਲ ਪਾਈ ਤੇ ਉਹ ਤੇ ਰੀਕਾਲ ਕਰਨ ਦੀ ਹੱਕ ਦੇ ਲਈ ਜਿਹੜੀ ਵੋਟ ਆ ਉਹ ਪਾਈ ਸੀ।